ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ, ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਟਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ 4159090503। ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ, ਪਰਮਿੰਦਰ ਸਿੰਘ, ਗਰਮੇਲ ਸਿੰਘ ਲੱਦੜ, ਜਸਵੰਤ ਸਿੰਘ ਬਿਕਰਸਫੀਲਡ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰਜ਼ਨੋ, ਸਤਨਾਮ ਸਿੰਘ ਸ਼ੇਰਗਿੱਲ ਸਾਲਮਾ, ਗੁਰਦੀਪ ਸਿੰਘ ਪੈਰਤੀ ਕਲੋਬਸ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਬਲਤੇਜ ਪੰਨੂ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹੁਣ ਪੰਜਾਬ ਸਿੰਘ ਦਾ ਕੀ ਹਾਲ ਆ, ਜਿਸ ਵਿੱਚੋਂ ਚੋਣ ਪ੍ਰਚਾਰ ਵੀ ਖਤਮ ਹੋ ਗਿਆ ਤੇ ਵੋਟਾਂ ਵੀ ਕੱਲ ਨੂੰ ਪੈਣੀਆਂ। ਪੰਜਾਬ ਸਿਓ ਤਾਂ ਕਿਤੇ ਨਾ ਕਿਤੇ ਉਸਲ ਵੱਟੇ ਲੈ ਰਿਹਾ ਜੀ ਵੀ ਉਹਦਾ ਕੀ ਬਣੂਗਾ, ਕਿਉਂਕਿ ਪੰਜਾਬ ਸਿਓ ਦੇ ਵਾਸਤੇ ਇਹ ਦਿਨ ਬੜੇ ਜਿਹੜੇ ਕ੍ਰੂਸ਼ਲ ਕਹੇ ਜਾ ਸਕਦੇ ਆ ਜੀ, ਕਿ ਕਹਾਣੀ ਜਾਣੀ ਕਿੱਧਰ ਨੂੰ ਆ। ਕਿਉਂਕਿ ਇਹ ਸਮਾਂ ਉਹ ਹੁੰਦਾ ਜਦੋਂ ਚੋਣ ਪ੍ਰਚਾਰ ਖਤਮ ਹੋ ਜਾਂਦਾ, ਫਿਰ ਤੋੜਨ ਭੰਨਣ ਦੇ ਸਿਲਸਿਲੇ ਜਿਹੜੇ ਉਹ ਸਟਾਰਟ ਹੋ ਜਾਂਦੇ ਆ। ਚੋਣ ਪ੍ਰਚਾਰ ਖਤਮ ਹੋ ਗਿਆ, ਕੂੜ ਪ੍ਰਚਾਰ ਸ਼ੁਰੂ ਹੋ ਗਿਆ। 15 ਦੇ ਵਿੱਚ ਆਪਾਂ ਜੋ ਕੁਝ ਦੇਖਿਆ ਸੀਗਾ ਲਾਸਟ ਦਿਨਾਂ ਦੇ ਉੱਤੇ, ਸੱਚੀ ਪੁੱਛੋ ਤੇ 22 ਦੇ ਵਿੱਚ ਕੋਈ ਬਹੁਤ ਵੱਡਾ ਫਰਕ ਉਹਦੇ ਵਿੱਚ ਨਹੀਂ ਦਿਸ ਰਿਹਾ। ਹਾਂ, ਇਹ ਇੱਕ ਫਰਕ ਜ਼ਰੂਰ ਦਿਸ ਰਿਹਾ। ਲੋਕ ਕਿਤੇ ਨਾ ਕਿਤੇ ਸਮਝ ਰਹੇ ਆ ਕਿ ਰਵਾਇਤੀ ਪਾਰਟੀਆਂ ਦੇ ਅੱਲੇ ਪੱਲੇ ਕੀ ਆ। ਇੱਕ ਚਿੱਠੀ ਘੁੰਮਦੀ ਆ ਜਿਹੜੇ ਇਹ ਕਿਹਾ ਜਾਂਦਾ ਕਿ ਉਹਦੇ ਉੱਤੇ ਲਿਖਿਆ ਆ ਕਿ ਉਹ ਚਿੱਠੀ ਸਿੱਖਸ ਫਾਰ ਜਸਟਿਸ ਵੱਲੋਂ ਆ। ਸਿੱਖਸ ਫਾਰ ਜਸਟਿਸ ਕਹਿੰਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਲਿਆਓ, ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਓ। ਸਿੱਖਸ ਫਾਰ ਜਸਟਿਸ ਇਹਨੂੰ ਡਿਨਾਈ ਕਰਦਾ ਕਿ ਅਸੀਂ ਤਾਂ ਕੋਈ ਚਿੱਠੀ ਲਿਖੀ ਨਹੀਂ। ਉਹ ਚਿੱਠੀ ਨੂੰ ਲੈ ਕੇ ਇੱਕ ਚਿੱਠੀ ਚਰਨਜੀਤ ਚੰਨੀ ਹੁਰੀ ਮੁਲਕ ਦੇ ਗ੍ਰਹਿ ਮੰਤਰੀ ਨੂੰ ਲਿਖ ਦਿੰਦੇ ਆ ਕੱਲ ਹੀ, ਕਿ ਜੀ ਦੇਖੋ ਇਹ ਚਿੱਠੀ ਘੁੰਮ ਰਹੀ ਹੈ, ਇਹਦੀ ਜਾਂਚ ਕਰੋ। ਤੁਸੀਂ ਹੈਰਾਨ ਹੋਵੋਗੇ, ਚਿੱਠੀਆਂ ਦਾ ਜਵਾਬ ਏਡੀ ਛੇਤੀ ਵੀ ਆ ਸਕਦਾ ਹੈ। ਪਹਿਲੀ ਵਾਰੀ ਦਿਸ ਰਿਹਾ ਕੇਂਦਰੀ ਗ੍ਰਹਿ ਮੰਤਰੀ ਦਾ ਜਵਾਬ ਨਾਲ ਦੀ ਨਾਲ ਆ ਜਾਂਦਾ, ਬਈ ਕੋਈ ਨਹੀਂ, ਅਸੀਂ ਇਹਦੀ ਜਾਂਚ ਜਿਹੜੀ ਆ ਉਹ ਕਰਾਉਂਦੇ ਆ ਕਿ ਇਹਦੇ ਪਿੱਛੇ ਕਹਾਣੀ ਕੀ ਆ। ਐਡੀ ਤੇਜ਼ ਤਾਂ ਕਦੀ ਕਿਸੇ ਚੀਜ਼ ਦੇ ਉੱਤੇ ਇਨਵੈਸਟੀਗੇਸ਼ਨ ਨਹੀਂ ਹੋਈ, ਕਹਾਣੀ ਉੱਥੇ ਹੀ ਹੈ। ਜਿਹੜਾ ਇੱਕ ਆਮ ਆਦਮੀ ਪਾਰਟੀ ਦੇ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਨਾਲ ਰਿਹਾ ਸੀ, ਕੁਮਾਰ ਵਿਸ਼ਵਾਸ ਕਵੀ ਹੈ, ਉਹ ਇੱਕ ਜਿਹੜਾ ਬਿਆਨ ਦਿੰਦਾ ਤੇ ਉਹ ਵੀ ਆਹ ਕੁਛ ਅਰਵਿੰਦ ਕੇਜਰੀਵਾਲ ਨੇ ਮੈਨੂੰ ਕਿਹਾ ਸੀਗਾ ਵੀ ਜੇ ਮੈਂ ਉਸ ਸੂਬੇ ਦਾ ਮੁੱਖ ਮੰਤਰੀ ਨਾ ਬਣ ਸਕਿਆ ਤੇ ਉਹਨੇ ਵੱਖਰਾ ਹੋ ਜਾਣਾ, ਫਿਰ ਮੈਂ ਉਹਦਾ ਪ੍ਰਧਾਨ ਮੰਤਰੀ ਬਣ ਜਾਊਗਾ। ਉਹਦੇ ਇੱਕ ਮਹਿਜ਼ ਇਹ ਬਿਆਨ ਦੇ ਦੇਣ ਦੇ ਉੱਤੇ ਇੱਕ ਵਾਵੇਲਾ ਖੜਾ ਕਰ ਲਿਆ ਜਾਂਦਾ। ਉਹ ਬੰਦੇ ਨੂੰ ਇਹ ਕੋਈ ਨਹੀਂ ਪੁੱਛਦਾ ਵੀ ਤੂੰ 10 ਸਾਲ ਚੁੱਪ ਕਿਉਂ ਰਿਹਾ। ਪਹਿਲਾਂ ਤਾਂ ਉਹਦੀ ਇਨਵੈਸਟੀਗੇਸ਼ਨ ਹੋਵੇ। ਜੇ ਏਡਾ ਵੱਡਾ ਮਾਮਲਾ ਸੀ, ਜਿਹੜਾ ਮੁਲਕ ਦੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਮਾਮਲਾ ਸੀਗਾ, ਉਹਦੇ ਉੱਤੇ ਤੇਰੀ ਡਿਊਟੀ ਬਣਦੀ ਸੀਗੀ ਕਿ ਤੂੰ ਝੱਟ ਦੇਣੀ ਸਭ ਤੋਂ ਪਹਿਲਾਂ ਇਹਦੀ ਕੰਪਲੇਂਟ ਕਰਦਾ, ਔਰ ਤਾਂ ਕਿ ਏਜੰਸੀਆਂ ਉਹਦੀ ਜਾਂਚ ਕਰਦੀਆਂ ਕਿ ਇਸ ਚੀਜ਼ ਦੇ ਵਿੱਚ ਕੀ ਕੁਛ ਹੈ। ਉਹੀ ਕੁਛ ਸਾਰਾ ਕੁਛ ਜਿਹੜਾ ਜੀ ਚੱਲ ਰਿਹਾ ਜੋ 15 ਦੇ ਵਿੱਚ ਚੱਲਿਆ ਸੀਗਾ। ਪਰ ਜਿਵੇਂ ਮੈਂ ਕਿਹਾ, ਇਹ ਲੋਕ ਸਮਝਣ ਲੱਗੇ ਆ ਕਾਫੀ ਹੱਦ ਤੱਕ ਕਿ ਇਹ ਤਾਂ ਇੱਕ ਖਾਸ ਵਰਗ ਨੂੰ ਡਰਾਉਣ ਦੇ ਵਾਸਤੇ ਸਾਰਾ ਕੁਝ ਕੀਤਾ ਜਾਂਦਾ, ਜਿਹਨੂੰ ਡਰਾ ਕੇ ਵੋਟਾਂ ਹਾਸਲ ਕਰ ਲਈਆਂ ਜਾਂਦੀਆਂ ਨੇ। ਮੁੜ ਕੇ 5 ਸਾਲ ਕਿਸੇ ਦੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਖੜਾ ਹੁੰਦਾ। ਸੁਰੱਖਿਆ 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 ਕੂਕਿਆ ਜਾ ਰਿਹਾ। ਰਾਹੁਲ ਗਾਂਧੀ ਆ ਕੇ ਕਹਿੰਦੇ ਜੇ ਕਾਂਗਰਸ ਦੀ ਸਰਕਾਰ ਨਾ ਆਈ ਤੇ ਪੰਜਾਬ ਦੀ ਸੁਰੱਖਿਆ ਲਈ ਖਤਰਾ ਖੜਾ ਹੋ ਜਾਊਗਾ। ਅਗਲੇ ਦਿਨ ਪ੍ਰਧਾਨ ਮੰਤਰੀ ਆਉਂਦੇ ਆ, ਕਹਿੰਦੇ ਜੇ ਕਾਂਗਰਸ ਦੀ ਸਰਕਾਰ ਆ ਗਈ ਤੇ ਪੰਜਾਬ ਦੀ ਸੁਰੱਖਿਆ ਨੂੰ ਖਤਰਾ ਖੜਾ ਹੋ ਜਾਊਗਾ। ਪੰਜਾਬ ਦੀ ਸੁਰੱਖਿਆ ਨੂੰ ਕਿੱਥੋਂ ਖਤਰਾ ਖੜਾ ਹੈ, ਇਹਦਾ ਵਿਸਥਾਰ 'ਚ ਕੋਈ ਨਹੀਂ ਜਾਂਦਾ। ਹਾਂ, ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਆ ਉਹ 5 ਸਾਲਾਂ ਦੇ ਵਿੱਚ ਇੰਨੀ ਚਲੇਗੀ ਆ ਕਿ ਕੋਈ ਔਰਤ ਆਪਣੇ ਮਹੱਲੇ ਦੇ ਵਿੱਚ ਵੀ ਸੈਰ ਕਰਨ ਦੇ ਵਾਸਤੇ ਕੋਈ ਵਾਲੀਆਂ ਤੱਕ ਕੰਨਾਂ 'ਚ ਪਾ ਕੇ ਨਹੀਂ ਨਿਕਲ ਸਕਦੀ। ਇਹ ਨਹੀਂ ਪਤਾ ਕਿ ਕਦੋਂ ਪਿੱਛੋਂ ਚੇਨ ਸਨੇਚਰ ਨੇ ਮੋਟਰਸਾਈਕਲ ਤੇ ਆਉਣਾ ਤੇ ਕੰਨ ਤੋੜ ਕੇ ਲੈ ਜਾਣਾ ਨਾਲ ਉਹਦੇ ਵਾਲੀਆਂ ਦੇ। ਇਹਦੇ ਬਾਰੇ ਤਾਂ ਕਦੀ ਗੱਲ ਨਹੀਂ ਹੋਈ। ਖਤਰਾ ਕਿੱਥੋਂ ਖੜਾ ਹੋ ਗਿਆ, ਇਹਦੀ ਗੱਲ ਕੋਈ ਨਹੀਂ ਕਰਦਾ। ਲੋਕਾਂ ਨੂੰ ਡਰਾਇਆ ਜਾ ਰਿਹਾ ਜੀ।
ਇੰਨਾ ਡਰਾਇਆ ਜਾ ਰਿਹਾ ਲੋਕਾਂ ਨੂੰ ਕਿ ਲੋਕ ਇਹ ਸਮਝਦੇ ਆ ਕਿ ਪਤਾ ਨਹੀਂ ਖਤਰਾ ਕਿੱਦਾਂ ਦਾ ਬਿੱਲਾ ਜਿਹੜਾ ਸਾਈਡ ਤੋਂ ਜਿਹੜਾ ਉਹ ਨਿਕਲ ਆਉਣਾ। ਜੇ ਏਡਾ ਹੀ ਖਤਰਾ ਸੀਗਾ, ਇੱਕ ਕੱਟਾ ਦਾਨ ਕਰ ਰਹੇ ਹੋ ਆਪਣੀਆਂ ਵੋਟਾਂ ਦੇ ਵਾਸਤੇ, ਤਾਂ ਪੰਜਾਬ ਦੇ ਵਾਸਤੇ 8-10 ਕੱਟੇ ਹੀ ਦਾਨ ਕਰ ਦਿੰਦੇ, ਉਹ ਖਤਰਾ ਟਲ ਜਾਂਦਾ। ਜੀ ਬਿਲਕੁਲ, ਨਾਲੇ ਜਿੰਨਾ ਖਤਰਾ ਕਾਂਗਰਸ ਤੋਂ ਆ ਪੰਜਾਬ ਨੂੰ, ਮੇਰਾ ਨਹੀਂ ਖਿਆਲ ਆ ਉੱਥੇ ਦੇ ਲੋਕਾਂ ਨੂੰ ਕਿਸੇ ਹੋਰ ਤੋਂ ਖਤਰਾ ਹੋ ਸਕਦਾ ਹੈ। ਤੇ ਅੱਗੇ ਮਾਲਵੇ ਦੇ ਵਿੱਚ ਵੱਡੇ ਆਗੂਆਂ ਦੀ ਜਾਨ ਮੁੱਠੀ ਵਿੱਚ ਆਈ ਹੋਈ ਹੈ। ਦੇਖੋ ਇਸ ਵੇਲੇ ਮੁਕਾਬਲੇ ਬੜੇ ਜ਼ਬਰਦਸਤ ਹੋ ਰਹੇ ਆ ਜੀ, ਇਹ ਮੰਨਣ ਵਾਲੀ ਗੱਲ ਹੈ। ਔਰ ਮੈਨੂੰ ਇਹ ਲੱਗਦਾ ਕਿ ਪਹਿਲੀ ਵਾਰੀ ਆ ਕਿ ਕੋਈ ਪਤਾ ਨਹੀਂ ਲੱਗ ਰਿਹਾ ਕਿ ਕਿਹਦੀ ਬੇੜੀ ਪਾਰ ਜਾ ਲੱਗਣੀ ਆ ਤੇ ਕਿਹਦੀ ਬੇੜੀ ਜਿਹੜੀ ਉਹ ਬਹਿ ਜਾਣੀ ਹੈ। ਹਾਂ, ਪੰਜਾਬ ਦੀ ਬੇੜੀ ਜ਼ਰੂਰ ਬਿਠਾਈ ਹੈ ਇਹਨਾਂ ਆਗੂਆਂ ਨੇ। ਲੰਬੀ ਦੇ ਵਿੱਚ ਇਹਨਾਂ ਰੈਲੀ ਨਹੀਂ ਪਹਿਲਾਂ ਕਈ ਪਾਰੀਆਂ ਤੋਂ ਕੀਤੀ, ਕਿਉਂਕਿ ਲੰਬੀ ਦੀ ਸੀਟ ਇਹ ਸਮਝਦੇ ਆ ਕਿ ਸਾਡੀ ਜੇਬ 'ਚ ਹੈ ਬਾਦਲ ਪਰਿਵਾਰ। ਔਰ ਉੱਥੇ ਇਹ ਥੋੜੇ ਦਿਨ ਪ੍ਰਚਾਰ ਕਰਦੇ। ਐਤਕੀ ਪ੍ਰਕਾਸ਼ ਸਿੰਘ ਬਾਦਲ ਹੋਰੀ ਲੰਬੀ ਤੋਂ ਬਾਹਰ ਨਿਕਲੇ ਹੀ ਨਹੀਂ। ਆਪਣੇ ਜਿਹੜੇ ਪੋਤੇ ਨੂੰ ਵੀ ਲੈ, ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਮੁੰਡਾ ਉੱਥੇ ਚੋਣ ਪ੍ਰਚਾਰ ਕਰਦਾ ਰਿਹਾ। ਪਹਿਲੀ ਵਾਰੀ ਰੈਲੀ ਕੀਤੀ ਕੱਲ ਲੰਬੀ ਦੇ ਵਿੱਚ। ਹੁਣ ਪ੍ਰਕਾਸ਼ ਸਿੰਘ ਬਾਦਲ ਹੋਰੀ ਬਾਕੀ ਜਗ੍ਹਾ ਤੇ ਤਾਂ ਨਹੀਂ ਗਏ ਕਿ ਕਹਿੰਦੇ ਸਿਹਤ ਦਾ ਹਵਾਲਾ ਦੇ ਕੇ, ਪਰ ਸਿਹਤ ਦੀ ਗੱਲ ਹੁੰਦੀ ਤੇ ਫਿਰ ਲੰਬੀ ਦੇ ਵਿੱਚ ਪ੍ਰਚਾਰ ਇੰਨੇ ਦਿਨ ਕਿਵੇਂ ਕਰਦੇ ਰਹੇ। ਮਾਲਵੇ ਦੇ ਖੇਤਰ ਦੇ ਵਿੱਚ ਥਾਂ ਦੇ ਉੱਤੇ ਬੜੇ ਜ਼ਬਰਦਸਤ ਮੁਕਾਬਲੇ ਇਸ ਵਾਰੀ ਵੇਖਣ ਨੂੰ ਮਿਲ ਰਹੇ ਆ। ਰਵਾਇਤੀ ਪਾਰਟੀਆਂ ਦੇ ਅੰਦਰ ਕੰਬਣੀ ਛਿੜੀ ਹੋਈ ਆ ਕਿ ਬਣੂਗਾ ਕੀ, ਅਸੀਂ ਕਿੱਧਰ ਨੂੰ ਜਿਹੜਾ ਉਹ ਜਾਵਾਂਗੇ। ਮੈਂ ਇੱਕ ਵੀਡੀਓ ਸ਼ੇਅਰ ਕੀਤੀ ਆ ਪੇਜ ਦੇ ਉੱਤੇ, ਰਾਜਾ ਵੜਿੰਗ ਦੀ ਵੀਡੀਓ ਆ। ਰਾਜਾ ਵੜਿੰਗ ਓਪਨਲੀ ਚੋਣ ਪ੍ਰਚਾਰ ਦੇ ਵਿੱਚ ਇਹ ਗੱਲ ਕਹਿ ਰਹੇ ਆ ਕਿ ਬਾਦਲਾਂ ਨੂੰ ਸਬਕ ਸਿਖਾਓ। ਉਹਦੇ ਵਿੱਚ ਉਹ ਬਠਿੰਡੇ ਵਾਲੇ ਬਾਦਲ ਦਾ ਉਚੇਚੇ ਤੌਰ ਤੇ ਜ਼ਿਕਰ ਕਰਦੇ ਆ। ਹੋ ਕੀ ਰਿਹਾ ਕਿ ਪਹਿਲਾਂ ਤਾਏ ਦੇ ਬਾਰੇ ਦੇ ਵਿੱਚ ਬਹੁਤ ਕੁਝ ਬੋਲਦੇ ਸੀ ਮਨਪ੍ਰੀਤ ਬਾਦਲ, ਕਿ ਤਾਈ ਦਾ ਭੋਗ ਪਿਆ ਤੇ ਉਦੋਂ ਰੋਟੀ ਵੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਲਿਆਂਦੀ ਗਈ ਸੀ। ਇਹ ਗੱਲ ਮਨਪ੍ਰੀਤ ਬਾਦਲ ਹੋਰਾਂ ਨੇ ਬੋਲੀ ਸੀ। 19 ਦੇ ਵਿੱਚ ਸਮਝੌਤਾ ਹੋ ਗਿਆ। ਤਾਏ ਨੇ ਘਰੇ ਬਿਠਾ ਕੇ ਸਮਝਾਤਾ ਵੀ ਕਾਕਾ ਗਾਂ ਧਿਆਨ ਤੂੰ ਰੱਖਣਾ। ਸਮਝੌਤਾ ਇਸ ਤਰ੍ਹਾਂ ਦਾ ਹੀ ਕੋਈ ਹੋਇਆ ਦੱਸਿਆ ਜਾਂਦਾ। ਜੇ ਸਮਝੌਤਾ ਨਾ ਹੋਇਆ ਹੁੰਦਾ ਤੇ ਹਰਸਿਮਰਤ ਕੌਰ ਬਾਦਲ ਚੋਣ ਹਾਰਦੇ ਨਹੀਂ ਸੀ। ਰਾਜਾ ਵੜਿੰਗ ਸੀਟ ਕੱਢਦੇ ਸੀ ਇਹ ਬਠਿੰਡੇ ਵਾਲੀ, ਉਹ ਜਿੱਤ ਗਏ ਹਰਸਿਮਰਤ ਕੌਰ ਬਾਦਲ ਹੋਰੀ। ਸਮਝੌਤਾ ਪੱਕੇ ਪੈਰੀ ਹੋ ਗਿਆ। ਇਸ ਵਾਰੀ ਜਿਹੜਾ ਆਪਣੇ ਆਪ ਨੂੰ ਬਾਊ ਅਖਵਾਉਂਦਾ ਸਰੂਪ ਸਿੰਘਲਾ, ਉਹਨੂੰ ਸੀਟ ਦੇਤੀ ਅਕਾਲੀ ਦਲ ਬਾਦਲ ਨੇ। ਉਹਦੇ ਨਾਲ ਬੰਦਾ ਕੋਈ ਨਹੀਂ ਤੋਰਿਆ, ਬੰਦੇ ਤੌਰ ਤੇ ਮਨਪ੍ਰੀਤ ਬਾਦਲ ਦੇ ਨਾਲ, ਕਿਉਂਕਿ ਗਿਵ ਐਂਡ ਟੇਕ ਹੈ ਨਾ, ਅੰਦਰ ਖਾਤੇ ਸਾਰਾ ਕੁਝ ਮਿਲ ਕੇ ਚੱਲਦਾ। ਮਨਪ੍ਰੀਤ ਬਾਦਲ ਹੋਰਾਂ ਦੇ ਨਾਲ ਬੰਦੇ ਤੋਰੇ ਨੇ ਤੇ ਬਾਊ ਵਿਚਾਰਾ ਕੱਲਾ ਤੁਰਿਆ ਫਿਰਦਾ ਝੰਡੇ ਡੰਡੇ ਲੈ ਕੇ ਆਪਣੇ। ਤੇ ਉਹਨੇ ਫੋਟੋਆਂ ਵੀ ਜਿਹੜੀਆਂ ਪੋਸਟਰਾਂ ਦੇ ਉੱਤੋਂ ਗਾਇਬ ਕਰ ਦਿੱਤੀਆਂ ਹੋਈਆਂ, ਵੱਡੇ ਬਾਦਲ ਦੀ ਵੀ ਤੇ ਸੁਖਬੀਰ ਸਿੰਘ ਬਾਦਲ ਦੀ ਵੀ। ਇਹਦਾ ਅਸਰ ਜਿਹੜਾ ਉਹ ਰਾਜਾ ਵੜਿੰਗ ਤਾਂ ਬੋਲ ਰਿਹਾ ਕਿ ਰਾਜਾ ਵੜਿੰਗ ਜ਼ੋਰ ਲਾ ਰਿਹਾ ਕਿ ਮਨਪ੍ਰੀਤ ਬਾਦਲ ਇਹ ਸੀਟ ਨਾ ਜਿੱਤੇ ਬਠਿੰਡਾ ਸ਼ਹਿਰੀ ਵਾਲੀ। ਤੇ ਮਨਪ੍ਰੀਤ ਬਾਦਲ ਕਿਉਂਕਿ ਗਿੱਦੜਬਾਹੇ ਤੋਂ ਜਿੱਤਿਆ 2 ਵਾਰੀ, ਇਸ ਕਰਕੇ ਉਹ ਗਿੱਦੜਬਾਹਾ ਦੇ ਵਿੱਚ ਜ਼ੋਰ ਲਾ ਰਿਹਾ ਕਿ ਰਾਜਾ ਵੜਿੰਗ ਨਾ ਕਿਸੇ ਤਰੀਕੇ ਨਾਲ ਜਿੱਤੇ। ਦੋਨੋਂ ਕਾਂਗਰਸ ਪਾਰਟੀ ਦੇ ਨੇ ਔਰ ਮਨਪ੍ਰੀਤ ਬਾਦਲ ਉੱਥੇ ਅਕਾਲੀਆਂ ਦੀ ਮਦਦ ਕਰ ਰਿਹਾ। ਇੱਥੇ ਰਾਜਾ ਵੜਿੰਗ ਜਿਹੜਾ ਜੀ ਉਹਨੇ ਆਪਣੇ ਬੰਦੇ ਜੇਤੂ ਕੈਂਡੀਡੇਟ ਦੇ ਨਾਲ ਤੋਰੇ ਹੋਏ ਨੇ। ਉਹ ਸਰੂਪ ਚੰਦ ਸਿੰਗਲੇ ਦੀ ਮਦਦ ਨਹੀਂ ਇੱਥੇ ਕਰ ਰਿਹਾ, ਉਹ ਆਮ ਆਦਮੀ ਪਾਰਟੀ ਦੀ ਕਿਤੇ ਨਾ ਕਿਤੇ ਮਦਦ ਕਰ ਰਿਹਾ। ਜਗਰੂਪ ਸਿੰਘ ਗਿੱਲ ਇੱਥੋਂ ਕੈਂਡੀਡੇਟ ਨੇ। ਇਹ ਜਿਹੜੀ ਖੇਡ ਆ ਨਾ, ਜਿਹੜੀ ਮਿਲ ਮਿਲਾ ਕੇ ਖੇਡੀ ਜਾ ਰਹੀ, ਅਸਲ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇਹ ਪਿਛਲੇ ਕੁਝ ਸਾਲਾਂ ਤੋਂ ਸਮਝ ਆਉਣੀ ਸ਼ੁਰੂ ਹੋਈ ਹੈ ਬਈ ਅਸੀਂ ਤਾਂ ਐਵੇਂ ਸਿਰ ਪੜਵਾਈ ਜਾਂਦੇ ਆ। ਈਵਨ ਸਿਰ ਪਾਟੇ ਨੇ, ਚਲੋ ਐਤਕੀ ਬਚਾ ਰਿਹਾ, ਰੈਲੀਆਂ ਨਹੀਂ ਹੋਈਆਂ ਇਸ ਕਰਕੇ ਇਹ ਬੜਾ ਬਚਾ ਰਿਹਾ ਇਸ ਵਾਰੀ ਕਿ ਬਹੁਤੇ ਸਿਰ ਨਹੀਂ ਪਾਟੇ। ਹਾਂ, ਇੱਕ ਲੜਾਈ ਜਿਹੜੀ ਆ ਉਹ ਰਾਤ ਜ਼ਰੂਰ ਹੋਈ ਆ ਕਾਂਗਰਸ ਤੇ ਅਕਾਲੀਆਂ ਦੇ ਵਿਚਾਲੇ, ਔਰ ਕਾਂਗਰਸੀਆਂ ਨੇ ਇਸ ਇੱਕ ਅਕਾਲੀ ਨੂੰ ਜਿਹੜਾ ਫਤਿਹਗੜ੍ਹ ਚੂੜੀਆਂ ਦੇ ਵਿੱਚ ਜਿਹੜਾ ਉਹ ਕੁੱਟਿਆ ਬਹੁਤ ਬੁਰੇ ਤਰੀਕੇ ਦੇ ਨਾਲ, ਉਹ ਸਖਤ ਜ਼ਖਮੀ ਹੈ ਇਸ ਵੇਲੇ। ਇਹ ਇੱਕੋ ਲੜਾਈ ਲਗਭਗ ਹੋਈ ਹੈ। ਜੇ ਇੱਕ ਲੜਾਈ ਹੋਈ ਹੈ ਤੇ ਇਹਦਾ ਮਤਲਬ ਇਹ ਲਿਆ ਜਾ ਸਕਦਾ ਹੈ ਕਿ ਲੋਕ ਕਿਤੇ ਨਾ ਕਿਤੇ ਸਮਝਣ ਲੱਗ ਗਏ ਕਿ ਇਹਨਾਂ ਬਦਲੇ ਸਿਰ ਨਾ ਪੜਵਾਓ, ਇਹ ਸਾਰੇ ਮਿਲ ਕੇ ਖੇਡਦੇ ਆ। ਔਰ ਮਿਲ ਕੇ ਇੱਕ ਵਾਰੀ ਫੇਰ
ਖੇਡਣ ਦੀ ਕੋਸ਼ਿਸ਼ ਕਰ ਰਹੇ ਆ। ਇਹ ਖੇਡ ਇਸ ਵਾਰੀ ਕਿੰਨੀ ਕਾਮਯਾਬ ਹੁੰਦੀ ਆ, ਇਹਦੇ ਵਾਸਤੇ ਮੇਰੀ ਜਾਚੇ 10 ਤਰੀਕ ਤੱਕ ਦਾ ਇੰਤਜ਼ਾਰ ਜਿਹੜਾ ਜੀ ਉਹ ਕਰਨਾ ਪਊਗਾ। ਬਿਲਕੁਲ ਜੀ, 10 ਵੀ ਆਈ। ਅੱਗੇ ਕਾਂਗਰਸ ਦੀ ਗੱਲ ਕਰੀਏ ਤਾਂ ਬਾਗੀਆਂ ਨੂੰ ਕੱਢਣ ਦਾ ਸਿਲਸਿਲਾ ਜਾਰੀ ਹੈ। ਇਹ ਵੈਸੇ ਬੜਾ ਅਜੀਬੋ-ਗਰੀਬ ਹੋ ਰਿਹਾ ਜੀ ਕਾਂਗਰਸ ਦੇ ਵਿੱਚ। ਜਿਹੜੇ ਕਾਂਗਰਸ ਨੂੰ ਚਲਾਉਣ ਵਾਲੇ ਨੇ, ਕਾਂਗਰਸ ਹਾਈ ਕਮਾਂਡ, ਇਹ ਨਹੀਂ ਸਮਝ ਆਉਂਦੀ ਕਿ ਉੱਥੇ ਹਾਈ ਕੌਣ ਹੈ ਤੇ ਕਮਾਂਡ ਕਿਹਦੇ ਕੋਲੇ ਹੈ। ਕਿਉਂਕਿ ਦੇਖਿਆ ਜਾਵੇ ਤਾਂ ਐਕਟਿਵ ਤਾਂ ਨਜ਼ਰ ਆਉਂਦਾ ਰਾਹੁਲ ਗਾਂਧੀ। ਰਾਹੁਲ ਗਾਂਧੀ ਕੋਲੇ ਕਾਂਗਰਸ ਦੇ ਵਿੱਚ ਉਹਦਾ ਕੋਈ ਨਹੀਂ ਹੈਗਾ। ਉਹ ਸਾਬਕਾ ਪ੍ਰਧਾਨ ਹੈ ਕਾਂਗਰਸ ਦਾ, ਮੌਜੂਦਾ ਨਹੀਂ। ਮੌਜੂਦਾ ਪ੍ਰਧਾਨ ਸੋਨੀਆ ਗਾਂਧੀ ਨੇ। ਸੋਨੀਆ ਗਾਂਧੀ ਹੋਰੀ ਐਕਟਿਵ ਨਹੀਂ ਹੈਗੇ। ਉਹ ਸਿਹਤ ਦੀ ਵਜ੍ਹਾ ਕਰਕੇ ਐਕਟਿਵ ਨਹੀਂ ਹੈ, ਉਮਰ ਦੀ ਵਜ੍ਹਾ ਕਰਕੇ ਐਕਟਿਵ ਜ਼ਿਆਦਾ ਨਹੀਂ ਹੈਗੇ। ਉਦੋਂ ਹੀ ਉਹਨਾਂ ਦੀ ਐਕਟੀਵਿਟੀ ਨਜ਼ਰ ਆਉਂਦੀ ਹੈ ਜਦੋਂ ਕੁਝ ਫਾਈਨਲ ਡਿਸੀਜਨ ਲੈਣਾ ਹੋਵੇ। ਪ੍ਰਿਯੰਕਾ ਗਾਂਧੀ ਵਾਡਰਾ ਉੱਤਰ ਪ੍ਰਦੇਸ਼ ਦੇ ਵਿੱਚ ਰੁੱਝੀ ਹੋਈ ਹੈ। ਰਾਹੁਲ ਗਾਂਧੀ ਹੋਰਾਂ ਨੇ ਜਾਂ ਕਾਂਗਰਸ ਹਾਈ ਕਮਾਂਡ ਨੇ ਜਿਹੜੇ ਹੁਣ ਤੱਕ ਗਲਤ ਫੈਸਲੇ ਕੀਤੇ ਪੰਜਾਬ ਦੇ ਮਾਮਲੇ ਦੇ ਉੱਤੇ, ਉਹ ਭੁਗਤਣੇ ਪੈਣਗੇ ਇਹਨਾਂ ਨੂੰ। ਜਦੋਂ ਅੱਜ ਦੇਖੋ, ਕੈਪਟਨ ਅਮਰਿੰਦਰ ਸਿੰਘ ਹੋਰੀ ਇੱਕ ਗੱਲ ਬਾਰ-ਬਾਰ ਕਹਿੰਦੇ ਕਿ ਮੈਂ ਤਾਂ ਇੱਕ ਫਾਈਲ ਬਣਾ ਕੇ ਦੇ ਆਇਆ ਸੀ ਸੋਨੀਆ ਗਾਂਧੀ ਨੂੰ, ਆਖਿਆ ਸੀ ਉਹਨਾਂ ਨੂੰ ਕਿ 12 ਕਾਂਗਰਸ ਦੇ ਐਮਐਲਏ ਰੇਤਾ ਦੇ ਨਜਾਇਜ਼ ਧੰਦੇ ਦੇ ਵਿੱਚ ਲੱਗੇ ਹੋਏ ਆ, ਇਹਨਾਂ ਦਾ ਕੀ ਕਰਨਾ। ਤੇ ਉਹ ਕਹਿੰਦੇ, ਉਹਨਾਂ ਪੁੱਛਿਆ ਸੀ ਕਿਹੜੇ ਕਿਹੜੇ ਨੇ, ਕਹਿੰਦੇ ਮੈਂ ਕਿਹਾ ਚੰਨੀ ਵੀ ਆ ਉਹਦੇ ਵਿੱਚ। ਅੱਜ ਤੱਕ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਦੀ ਇਸ ਗੱਲ ਦਾ ਜਵਾਬ ਨਹੀਂ ਦਿੱਤਾ, ਨਾ ਇਹਨੂੰ ਡਿਨਾਈ ਕੀਤਾ, ਨਾ ਇਹਨੂੰ ਮੰਨਿਆ। ਜਦੋਂ ਕੋਈ ਵਿਅਕਤੀ ਡਿਨਾਈ ਨਾ ਕਰੇ ਤੇ ਇਹਦਾ ਮਤਲਬ ਇਹ ਵੀ ਕੱਢਿਆ ਜਾਂਦਾ ਕਿ ਕਿਤੇ ਨਾ ਕਿਤੇ ਕੋਈ ਇਨਵੋਲਵਮੈਂਟ ਤਾਂ ਜਿਹੜੀ ਉਹ ਰਹੀ ਹੋਊਗੀ। ਜੇ ਕਾਂਗਰਸ ਹਾਈ ਕਮਾਂਡ ਨੂੰ ਇਹ ਪਤਾ ਸੀ ਕਿ ਇੰਨੇ ਮੰਦੇ ਹਾਲਾਤ ਬਣੇ ਪਏ ਆ, ਤੇ ਇਹਨਾਂ ਨੇ 2 ਸਾਲ ਪਹਿਲਾਂ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕਿਉਂ ਨਾ ਬਦਲ ਦਿੱਤਾ, ਅਖੀਰਲੇ ਮਹੀਨਿਆਂ ਤੱਕ ਇੰਤਜ਼ਾਰ ਕਿਉਂ ਕੀਤਾ ਗਿਆ। ਦੂਜੀ ਗੱਲ, ਜਿਹੜੀਆਂ ਕੈਲਕੂਲੇਸ਼ਨ ਦੇ ਆਧਾਰ ਦੇ ਉੱਤੇ ਕਾਂਗਰਸ ਹਾਈ ਕਮਾਂਡ ਕੰਮ ਕਰ ਰਹੀ ਆ, ਉਹ ਸਮਝ ਤੋਂ ਪਰੇ ਲੱਗਦੀਆਂ ਨੇ। ਪੁਰਾਣੀ ਪਾਰਟੀ ਆ, ਕਾਡਰ ਬੜਾ ਮਜ਼ਬੂਤ ਆ ਹੇਠਲੇ ਲੈਵਲ ਤੱਕ, ਪਰ ਉੱਥੇ ਹੁਣ ਕਾਡਰ ਵੀ ਕੀ ਕਰੂਗਾ ਜਿੱਥੇ ਉੱਤੇ ਫੈਸਲੇ ਲੈਣ ਦਾ ਕੋਈ ਤੌਰ ਤਰੀਕਾ ਹੀ ਨਹੀਂ ਜਿਹੜਾ ਰਿਹਾ। ਅੱਜ ਤੱਕ ਇਹ ਕਦੀ ਨਹੀਂ ਹੋਇਆ ਕਿ ਇੱਕ ਤਾਂ ਇਹ ਕਿ ਕੱਲ ਚੋਣ ਮੈਨੀਫੈਸਟੋ ਜਾਰੀ ਕੀਤਾ ਕਾਂਗਰਸ ਨੇ ਆਪਣਾ, ਇੱਕ ਵੋਟਾਂ ਦੇ ਵਿੱਚ ਇੱਕ ਦਿਨ ਰਹਿੰਦੇ ਆ। ਹੁਣ ਇਹਦੇ ਤਾਂ ਕਿ ਇਹਦਾ ਚਰਚਾ ਨਾ ਹੋਵੇ ਬਹੁਤਾ, ਇਹਦੇ ਉੱਤੇ ਕਿੰਤੂ ਪਰੰਤੂ ਨਾ ਕੀਤਾ ਜਾ ਸਕੇ, ਤਾਂ ਲਾਸਟ ਮਿੰਟ ਦੇ ਉੱਤੇ ਜਿਹੜਾ ਇਹ ਜਾਰੀ ਕੀਤਾ। ਦੂਜਾ, ਹੁਣ ਜੇ ਬਾਗੀ ਜਦੋਂ ਦੇ ਵੋਟਾਂ ਇਹਨਾਂ ਨੇ ਚੱਲ ਰਹੀ ਪ੍ਰਕਿਰਿਆ ਚੱਲ ਰਹੀ ਹੈ ਵੋਟਾਂ ਦੀ, ਬਾਗੀਆਂ ਦਾ ਤਾਂ ਉਦੋਂ ਦਾ ਪਤਾ ਕਿ ਬਾਗੀ ਨੇ ਦਰਜਨ ਸੀਟਾਂ ਦੇ ਉੱਤੇ ਜਿਹੜਾ ਉਹ ਕਾਂਗਰਸ ਦਾ ਨੁਕਸਾਨ ਕਰ ਰਹੇ ਆ ਕਾਂਗਰਸ ਦੇ ਬਾਗੀ, ਉਦੋਂ ਨਹੀਂ ਉਹਨਾਂ ਨੂੰ ਕੱਢਿਆ ਗਿਆ। ਹੁਣ ਉਹਨਾਂ ਨੂੰ ਕੱਢਿਆ ਜਾ ਰਿਹਾ ਲਗਾਤਾਰ ਜਦੋਂ ਵੋਟਾਂ ਦੇ ਵਿੱਚ 2 ਦਿਨ ਰਹਿ ਗਏ ਆ। ਇਹ ਕਿਹੋ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਹੈ। ਜਿਹੜੇ ਇੱਥੇ 4 ਵਾਰੀ ਦੇ ਵਿਧਾਇਕ ਰਹੇ ਨੇ, ਸਮਰਾਲਾ ਤੋਂ ਮੌਜੂਦਾ ਵਿਧਾਇਕ ਵੀ ਨੇ ਅਮਰੀਕ ਸਿੰਘ ਢਿੱਲੋਂ, ਤੇ ਹਲਕਾ ਅਟਾਰੀ ਤੋਂ ਵਿਧਾਇਕ ਨੇ ਤਰਸੇਮ ਸਿੰਘ ਡੀਸੀ, ਉਹਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ। ਹਾਈ ਕਮਾਂਡ ਨੂੰ ਇਹ ਲੱਗਦਾ ਕਿ ਚੋਣਾਂ ਦੇ ਵਿੱਚ ਉਹਨੂੰ ਸਿਆਸੀ ਨੁਕਸਾਨ ਹੋਣ ਦਾ ਖਦਸ਼ਾ ਖੜਾ ਹੋ ਗਿਆ। ਇਹ ਖਦਸ਼ਾ ਕੀ ਹੁਣ ਖੜਾ ਹੋਇਆ, ਜਿੱਦਣ ਇਹਨਾਂ ਨੇ ਪੇਪਰ ਭਰੇ ਸੀਗੇ, ਇਹ ਖਦਸ਼ਾ ਤਾਂ ਉਦੋਂ ਹੋਣਾ ਚਾਹੀਦਾ ਸੀਗਾ, ਕਾਂਗਰਸ ਨੂੰ ਨਾਲ ਦੀ ਨਾਲ ਕੱਢ ਦਿੰਦੇ। ਜਿਹੜੇ ਇੱਥੇ ਹਰੀਸ਼ ਚੌਧਰੀ ਲਿਆਂਦੇ ਹੋਏ ਨੇ ਦਿਹਾੜੇ ਇੱਥੋਂ ਰਾਜਸਥਾਨ ਤੋਂ, ਇਹ ਉਹਦੇ ਵੱਲੋਂ ਜਿਹੜੇ ਉਹ ਕੱਢੇ ਜਾ ਰਹੇ ਨੇ। ਸਮਝ ਨਹੀਂ ਪੈ ਰਹੀ ਕਿ ਕਾਂਗਰਸ ਨੂੰ ਕਿਹੜੇ ਤਰੀਕੇ ਦੇ ਨਾਲ ਇਹ ਕਾਂਗਰਸੀ ਆਗੂ ਚਲਾ ਰਹੇ ਆ, ਔਰ ਉਹ ਏਡੇ ਓਵਰ ਕੌਨਫੀਡੈਂਟ ਦੇ ਵਿੱਚ ਨੇ ਕਿ ਕਾਂਗਰਸ ਨੇ ਤਾਂ ਇੱਕ ਵਾਰੀ ਫੇਰ ਮੱਲਾਂ ਜਿਹੜੀਆਂ ਉਹ ਮਾਰ ਲੈਣੀਆਂ ਨੇ ਤੇ ਪਰਵਾਹ ਕਰਨ ਦੀ ਲੋੜ ਹੀ ਨਹੀਂ। ਆਫਟਰ ਆਲ ਜਿਹੜਾ 4 ਵਾਰੀ ਦਾ ਵਿਧਾਇਕ ਰਿਹਾ, ਜਾਂ ਜਿਹੜਾ ਹੁਣ ਵੀ ਮੌਜੂਦਾ ਵਿਧਾਇਕ ਸੀ, ਜਿੰਨੀ ਦੇਰ ਤੱਕ ਵਿਧਾਨ ਸਭਾ ਭੰਗ ਨਹੀਂ ਹੁੰਦੀ, ਤੇ ਜਿਹੜਾ ਡੀਸੀ ਹੈ ਉਹ ਵੀ ਵਿਧਾਇਕ ਹੈ, ਤਰਸੇਮ ਡੀਸੀ। ਤੋਂ ਉਹ ਕਿਤੇ ਨਾ ਕਿਤੇ ਤਾਂ ਨੁਕਸਾਨ ਜਿਹੜਾ ਕਾਂਗਰਸ ਦਾ ਕਰਨਗੇ। ਇਹ 12 ਸੀਟਾਂ ਨੇ ਜਿਹਦੇ ਉੱਤੇ ਕਾਂਗਰਸ ਦਾ ਬਾਗੀ ਵਿਧਾਇਕ ਨੁਕਸਾਨ ਕਰਨਗੇ, ਪਰ ਇਹ ਵੋਟਾਂ ਤੋਂ ਐਨ ਪਹਿਲਾਂ ਇਹਨਾਂ ਨੂੰ ਹੁਣ ਕੱਢਿਆ ਜਾ ਰਿਹਾ। ਸ਼ਾਇਦ ਇਹਦੇ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਕਾਂਗਰਸ ਆਪਣਾ ਨੁਕਸਾਨ ਹੀ ਆਪ ਕਰੂ। ਕਰ ਹੀ ਰਹੇ ਆ ਜੀ, ਕਰ ਹੀ ਰਹੇ ਆ। ਤੇ ਅਗਲੀ ਗੱਲ ਕਰਦੇ ਆ ਚਰਨਜੀਤ ਚੰਨੀ ਤੇ ਭਈਆ ਵਿਵਾਦ ਹੈ ਜਿਹੜਾ, ਉਸੇ ਕਾਰਨ ਮਾਮਲਾ ਦਰਜ ਹੋ ਗਿਆ। ਦੇਖੋ, ਇਦੋਂ ਪਹਿਲਾਂ ਇੱਕ ਜਿਹੜੀ ਖਬਰ ਹੋਰ ਆ ਰਹੀ ਆ ਲੇਟੈਸਟ, ਜਿਹੜੀ ਕਿ ਰਾਤ
ਸਿੱਧੂ ਮੂਸੇਵਾਲੇ ਦੇ ਵਾਸਤੇ ਚੋਣ ਪ੍ਰਚਾਰ ਕੀਤਾ ਮੁੱਖ ਮੰਤਰੀ ਚਰਨਜੀਤ ਚੰਨੀ ਹੋਰਾਂ ਨੇ। ਚੋਣ ਪ੍ਰਚਾਰ ਦੇ ਉੱਤੇ ਪਾਬੰਦੀ ਲੱਗ ਗਈ ਸੀ 6 ਵਜੇ। 6 ਵਜੇ ਪਾਬੰਦੀ ਲੱਗ ਗਈ ਤੇ ਘੱਟੋ ਘੱਟ ਮੁੱਖ ਮੰਤਰੀ ਨੂੰ ਜ਼ਿੰਮੇਵਾਰੀ ਵਾਲੀ ਗੱਲ ਜਿਹੜੀ ਉਹ ਕਰਨੀ ਚਾਹੀਦੀ ਸੀ। ਉਹ ਪਹੁੰਚ ਗਏ ਸਿੱਧੂ ਮੂਸੇਵਾਲੇ ਦੇ ਹਲਕੇ ਮਾਨਸਾ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ। ਉਹਦੀ ਸ਼ਿਕਾਇਤ ਉੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਕਰ ਦਿੱਤੀ ਵੀ ਰਾਤ ਨੂੰ ਚੋਣ ਪ੍ਰਚਾਰ ਕਿਵੇਂ ਕੀਤਾ ਜਾ ਸਕਦਾ। ਤੇ ਉਹ ਚੋਣ ਪ੍ਰਚਾਰ ਦੇ ਕਰਕੇ ਮਾਮਲਾ ਦਰਜ ਹੋ ਗਿਆ। ਚਰਨਜੀਤ ਸਿੰਘ ਚੰਨੀ ਹੋਰਾਂ ਦੇ ਉੱਤੇ ਮਾਮਲਾ ਦਰਜ ਹੋ ਗਿਆ ਤੇ ਸਿੱਧੂ ਮੂਸੇਵਾਲੇ ਤੇ ਵੀ ਮਾਮਲਾ ਦਰਜ ਹੋ ਗਿਆ। ਇਹ ਜਿਹੜੀਆਂ ਚੋਣ ਜਿਹੜਾ ਕੰਡਕਟ ਹੈ ਉਹਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਹੋਇਆ। ਇੱਕ ਜਿਹੜਾ ਮਾਮਲਾ ਦਰਜ ਹੋ ਗਿਆ ਚਰਨਜੀਤ ਚੰਨੀ ਦੇ ਉੱਤੇ ਲੁਧਿਆਣੇ ਦੇ ਵਿੱਚ। ਇਹਦੇ ਵਿੱਚ ਜਿਹੜਾ ਬਿਆਨ ਦਿੱਤਾ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਪਿਛਲੇ ਦਿਨੀ ਕਿ ਉੱਤਰ ਪ੍ਰਦੇਸ਼, ਬਿਹਾਰ ਤੇ ਦਿੱਲੀ ਤੋਂ ਆਏ ਭਈਆਂ ਨੂੰ ਜਿਹੜਾ ਭਜਾਓ ਇੱਥੋਂ, ਇਹ ਜਿਹੜੀ ਗੱਲ ਇਹਨਾਂ ਕੀਤੀ ਸੀ। ਔਰ ਉਹ ਬਾਅਦ ਦੇ ਵਿੱਚ ਚਰਨਜੀਤ ਚੰਨੀ ਹੋਰੀ ਇਹ ਗੱਲ ਕਹਿੰਦੇ ਕਿ ਜੀ ਮੈਂ ਤਾਂ ਇਹ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵਾਸਤੇ ਕਿਹਾ ਸੀ। ਹੁਣ ਇਹ ਨਹੀਂ ਪਤਾ ਬਿਹਾਰ ਤੋਂ ਕਿਹੜਾ ਆਗੂ ਆਉਂਦਾ ਆਮ ਆਦਮੀ ਪਾਰਟੀ ਦਾ। ਉੱਤਰ ਪ੍ਰਦੇਸ਼ ਤੋਂ ਉਹ ਕਹਿੰਦੇ ਜੀ ਮੈਂ ਸੰਜੇ ਸਿੰਘ ਦੇ ਵਾਸਤੇ ਕਿਹਾ ਸੀ। ਸੰਜੇ ਸਿੰਘ ਐਕਟਿਵ ਨਹੀਂ ਹੈਗਾ ਇਸ ਵੇਲੇ ਪੰਜਾਬ ਦੇ ਵਿੱਚ। ਉਹ 17 ਵਾਲੀਆਂ ਚੋਣਾਂ ਦੇ ਵਿੱਚ ਐਕਟਿਵ ਜ਼ਰੂਰ ਸੀਗਾ। ਤੋ ਇਸ ਕਰਕੇ ਚਾਹੇ ਉਹ ਐਕਟਿਵ ਵੀ ਹੋਵੇ ਤੇ ਇਹ ਇਉਂ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜਿਸ ਦਿਨ ਚਰਨਜੀਤ ਚੰਨੀ ਹੋਰੀ ਬਿਆਨ ਦੇ ਰਹੇ ਸੀਗੇ ਉਹਨਾਂ ਦੇ ਨਾਲ ਖੜੀ ਸੀ ਪ੍ਰਿਯੰਕਾ ਗਾਂਧੀ ਵਾਡਰਾ। ਉਹ ਉੱਤਰ ਪ੍ਰਦੇਸ਼ ਤੋਂ ਨੇ, ਮੂਲ ਰੂਪ ਦੇ ਵਿੱਚ ਰਹਿੰਦੇ ਦਿੱਲੀ ਜ਼ਰੂਰ ਨੇ। ਉਹ ਤਾੜੀਆਂ ਮਾਰ ਰਹੀ ਸੀ ਤੇ ਉੱਤਰ ਪ੍ਰਦੇਸ਼ ਦੇ ਵਿੱਚ ਕਾਂਗਰਸ ਆਪਣੇ ਪੈਰ ਲਾਉਣ ਦੇ ਯਤਨਾਂ ਦੇ ਵਿੱਚ ਕਿ ਉੱਥੇ ਇਹਦਾ ਅਸਰ ਨਹੀਂ ਹੋਊਗਾ। ਭਾਰਤੀ ਜਨਤਾ ਪਾਰਟੀ ਇਸ ਬਿਆਨ ਨੂੰ ਉੱਥੇ ਪੂਰਾ ਆਭਾਰ ਰਹੀ ਹੈ। ਇਸ ਬਿਆਨ ਨੂੰ ਹੱਥੋਂ ਹੱਥੀ ਬੋਚਿਆ ਵਿਰੋਧੀ ਧਿਰਾਂ ਨੇ ਬੋਚਣਾ ਹੀ ਸੀਗਾ। ਪ੍ਰਧਾਨ ਮੰਤਰੀ ਤੱਕ ਨੇ ਇਹਦੇ ਉੱਤੇ ਆਪਣਾ ਬਿਆਨ ਦਿੱਤਾ। ਪ੍ਰਧਾਨ ਮੰਤਰੀ ਨੇ ਇੱਥੋਂ ਤੱਕ ਕਹਿਤਾ ਕਿ ਪਿਛਲੇ ਦਿਨੀ ਭਗਤ ਰਵਿਦਾਸ ਜੀ ਦੀ ਜਯੰਤੀ ਮਨਾ ਕੇ ਹਟੇ ਹੋ, ਉਹ ਉੱਤਰ ਪ੍ਰਦੇਸ਼ ਤੋਂ ਸੀ, ਕਿ ਉਹਨਾਂ ਨੂੰ ਵੀ ਬਾਹਰ ਦਾ ਰਸਤਾ ਤੁਸੀਂ ਵਿਖਾਓਗੇ। ਇਹ ਬਿਆਨ ਨੇ ਮੁਸ਼ਕਲਾਂ ਖੜੀਆਂ ਕਰਤੀਆਂ। ਇਹ ਤੋਂ ਪਹਿਲਾਂ ਪਟਨਾ, ਮੁਜ਼ੱਫਰਪੁਰ ਦੇ ਵਿੱਚ ਜਿਹੜਾ ਸੀਗਾ ਸ਼ਿਕਾਇਤ ਦਰਜ ਕਰਾਈ ਗਈ ਸੀ। ਹੁਣ ਲੁਧਿਆਣੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਖਿਲਾਫ ਕੋਰਟ ਦੇ ਰਾਹੀਂ ਕੇਸ ਦਰਜ ਕਰਵਾਤਾ ਗਿਆ ਜੀ। ਸ਼ਿਕਾਇਤ ਕਰਤਾ ਆ ਲਾਲ ਬਾਬੂ। ਉਹਨੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਖਿਲਾਫ 153 ਏ, 295, 295 ਏ ਜਿਹੜੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੀ 504, 505 ਤੇ 511 ਦੇ ਤਹਿਤ ਮਾਮਲਾ ਦਰਜ ਕਰਵਾਤਾ। ਇਹ ਮਾਮਲਾ ਲੁਧਿਆਣੇ ਦੇ ਵਿੱਚ ਦਰਜ ਹੋਇਆ। ਲੋਕ ਕਹਿੰਦੇ ਆ ਕਿਉਂਕਿ ਚਰਨਜੀਤ ਸਿੰਘ ਚੰਨੀ ਹੋਰੀ ਇਹਦੇ ਉੱਤੇ ਜਸਟੀਫਿਕੇਸ਼ਨ ਦੇ ਰਹੇ ਆ। ਐਕਚੁਅਲੀ ਇਹਦੇ ਉੱਤੇ ਜਸਟੀਫਿਕੇਸ਼ਨ ਨਹੀਂ ਸੀ ਚਾਹੀਦੀ, ਇਹਦੇ ਉੱਤੇ ਸਪਸ਼ਟੀਕਰਨ ਚਾਹੀਦਾ ਸੀ। ਤੇ ਸਪਸ਼ਟੀਕਰਨ ਦੇ ਰੂਪ ਦੇ ਵਿੱਚ ਜੇ ਚਰਨਜੀਤ ਚੰਨੀ ਹੋਰੀ ਇਸ ਮਾਮਲੇ ਦੇ ਉੱਤੇ ਮੁਆਫੀ ਮੰਗ ਲੈਂਦੇ ਤੇ ਉਹ ਛੋਟੇ ਨਹੀਂ ਹੋ ਚੱਲੇ ਸੀਗੇ। ਕੋਈ ਮਾਫੀ ਮੰਗਣ ਵਾਲਾ ਕਿਸੇ ਟਾਈਮ ਗਲਤੀ ਹੋ ਜਾਂਦੀ ਹੈ, ਚਲੋ ਟੰਗ ਸਲਿੱਪ ਕਰ ਗਈ, ਉਹ ਜ਼ਿਆਦਾ ਭਾਵੁਕ ਹੋ ਗਏ, ਡਰ ਗਏ ਇੱਕ ਪਾਰਟੀ ਤੋਂ, ਡਰ ਹੀ ਸੀਗਾ ਜਿਹਦੇ ਕਰਕੇ ਇਦਾਂ ਦਾ ਬਿਆਨ ਦੇ ਗਏ। ਜੇ ਦੇ ਵੀ ਦਿੱਤਾ ਸੀਗਾ ਤੇ ਇਉਂ ਉਹਨਾਂ ਨੂੰ ਬਿਨਾਂ ਸ਼ਰਤ ਮੁਆਫੀ ਜਿਹੜੀ ਆ ਉਹ ਮੰਗ ਲੈਣੀ ਚਾਹੀਦੀ ਸੀ, ਨਹੀਂ ਉਹਨਾਂ ਨੇ ਮੰਗੀ। ਪੰਜਾਬ ਦੇ ਵਿੱਚ ਕੋਈ ਇਹ ਸੋਚੇ ਕਿ ਪਤਾ ਨਹੀਂ ਕਿੰਨਾ ਕੁ, ਪਰ ਤਕਰੀਬਨ 12 ਸੀਟਾਂ ਨੇ ਜਿਹਦੇ ਉੱਤੇ ਪ੍ਰਵਾਸੀ ਮਜ਼ਦੂਰਾਂ ਦਾ ਦਬਦਬਾ ਹੈ, ਉਹ ਡਿਸਾਈਡਿੰਗ ਵੋਟਰ ਨੇ। ਜੇ ਹੁਣ ਮਾਮਲਾ ਦਰਜ ਹੋ ਗਿਆ, ਇਹ ਕਮਿਊਨੀਕੇਸ਼ਨ ਸਿਸਟਮ ਤਾਂ ਉਹਨਾਂ ਦਾ ਵੀ ਹੈਗਾ ਨਾ ਇੱਕ ਦੂਜੇ ਦੇ ਨਾਲ। ਔਰ ਏਡਾ ਬਿਆਨ ਇਹ ਭੱਕ ਗਿਆ, ਇੰਨਾ ਮਾਮਲਾ ਇਹ ਭੱਕ ਗਿਆ ਕਿ ਇਹਦਾ ਅਸਰ ਕਾਂਗਰਸ ਨੂੰ ਜਾਂ ਕਾਂਗਰਸ ਨੂੰ ਇਹਦਾ ਸੇਕ ਲੱਗੂਗਾ, ਚਾਹੇ ਉਹ ਕਿੰਨਾ ਵੀ ਲੱਗੇ। ਤਾਂ ਹੁਣ ਇਹ ਮਾਮਲਾ ਦਰਜ ਹੋਣ ਦੇ ਨਾਲ ਬਿਨਾਂ ਕਿਸੇ ਸ਼ੱਕ ਦੇ ਕੰਟਰੋਵਰਸੀ ਵੀ ਵਧੂਗੀ ਜੀ ਇਸ ਮਾਮਲੇ ਦੇ ਉੱਤੇ। ਜੀ ਉਹ ਤਾਂ ਜ਼ਰੂਰ ਵਧੂਗੀ। ਅੱਗੇ ਗੱਲ ਕਰਦੇ ਆ, ਹਾਈ ਕੋਰਟ ਵੱਲੋਂ ਫਰਜ਼ੋ ਮਾਮਲੇ ਤੇ ਹਰਿਆਣਾ ਨੂੰ ਨੋਟਿਸ ਜਾਰੀ ਹੋ ਗਿਆ। ਇਹ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸਰਸਾ ਡੇਰੇ ਦੇ ਮੁਖੀ ਨੂੰ ਫਰਲੋ ਜਿਹੜੀ ਦਿੱਤੀ ਗਈ ਆ, ਉਸ ਮਾਮਲੇ ਦੇ ਉੱਤੇ 21 ਦਿਨਾਂ ਦੀ ਫਰਲੋ ਆ। ਇਹਦੇ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਤਾ। ਗੁਰਮੀਤ ਰਾਮ ਰਹੀਮ ਨੂੰ ਕਿਹੜੇ ਆਧਾਰ ਦੇ ਉੱਤੇ ਫਰਲੋ ਦਿੱਤੀ ਗਈ ਆ, ਇਹਦੇ ਬਾਰੇ ਪੁੱਛਿਆ ਗਿਆ। ਜਸਟਿਸ BS ਵਾਲੀਆ ਨੇ ਹੁਕਮ ਦਿੱਤੇ ਆ ਕਿ 21 ਫਰਵਰੀ ਨੂੰ ਸਾਰੇ ਦਸਤਾਵੇਜ਼
ਤੇ ਰਿਕਾਰਡ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ, ਜਿਹੜੇ ਆਧਾਰ ਦੇ ਉੱਤੇ ਫਰਲੋ ਦਿੱਤੀ ਗਈ ਹੈ। ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਲਿਖਤੀ ਹਲਫਨਾਮਾ ਦਾਇਰ ਕਰਨ ਦੇ ਹੁਕਮ ਵੀ ਦਿੱਤੇ ਗਏ ਆ। ਪਟਿਆਲਾ ਡਿਸਟ੍ਰਿਕਟ ਦੇ ਸਮਾਣਾ ਦੇ ਪਰਮਜੀਤ ਸਿੰਘ ਸਹੌਲੀ ਨੇ ਦਾਇਰ ਕੀਤੀ ਪਟੀਸ਼ਨ ਦੇ ਵਿੱਚ ਦੋਸ਼ ਲਾਇਆ ਕਿ ਚੋਣਾਂ ਨੂੰ ਲੈ ਕੇ ਗੁਰਮੀਤ ਰਾਮ ਰਹੀਮ ਨੂੰ ਇਹ ਰਾਹਤ ਦਿੱਤੀ ਗਈ ਹੈ ਔਰ ਇਹਦੇ ਨਾਲ ਚੋਣਾਂ ਦੇ ਵਿੱਚ ਨਿਰਪੱਖਤਾ ਲਈ ਵੱਡਾ ਖਤਰਾ ਖੜਾ ਹੋ ਗਿਆ। ਗੁਰਮੀਤ ਰਾਮ ਰਹੀਮ ਨੂੰ 7 ਫਰਵਰੀ ਨੂੰ ਫਰਲੋ ਦਿੱਤੀ ਗਈ ਸੀਗੀ। ਉਹ ਗੁੜਗਾਉਂ ਦੇ ਨਾਮ ਚਰਚਾ ਘਰ ਦੇ ਵਿੱਚ ਰਹਿ ਰਿਹਾ, ਇਹ ਕਿਹਾ ਜਾ ਰਿਹਾ, ਪਰ ਉੱਥੇ ਉਹ ਹੈ ਨਹੀਂਗਾ। ਉਹਦੇ ਜਿਹੜੇ ਕੁਝ ਦੱਸਣ ਵਾਲੇ ਦੱਸਦੇ ਨੇ ਕਿ ਉਹਨੂੰ ਕਿਸੇ ਹੋਰ ਜਗ੍ਹਾ ਦੇ ਉੱਤੇ ਲੈ ਗਏ ਨੇ। ਇਸ ਮਾਮਲੇ ਦੇ ਉੱਤੇ ਹਰਿਆਣੇ ਦੀ ਸਰਕਾਰ ਨੂੰ ਚਾਹੇ ਇਹਦੇ ਲਈ ਦਿਨ ਪਏ ਨੇ, ਵੋਟਾਂ ਉਦੋਂ ਤੱਕ ਪੈ ਜਾਣੀਆਂ ਨੇ, ਕਿਉਂਕਿ 20 ਨੂੰ ਵੋਟਾਂ ਪੈ ਜਾਣੀਆਂ, 21 ਨੂੰ ਸੋਮਵਾਰ ਤੱਕ ਸਾਰੇ ਦਸਤਾਵੇਜ਼ ਮੰਗੇ ਨੇ। ਤੇ ਹੋਊਗਾ, ਤੁਸੀਂ ਦੇਖਣਾ ਇਹ ਕਿ ਇਹ ਕਿਹਾ ਜਾਊਗਾ ਕਿ ਸੁਰੱਖਿਆ ਨੂੰ ਹੁਣ ਖਤਰਾ ਖੜਾ ਹੋ ਗਿਆ ਤੇ ਉਹਦੀ ਫਰਲੋ ਮੁਕਾਈ ਜਾਂਦੀ ਹੈ। ਜਿਹੜਾ ਡੇਰਾ ਜਾਂ ਡੇਰੇ ਦੇ ਵਿੱਚ ਇਹ ਕਿਹਾ ਜਾ ਰਿਹਾ ਸੀਗਾ ਕਿ ਅਸੀਂ ਬਸ 18 ਤਰੀਕ ਨੂੰ ਫੈਸਲਾ ਕਰ ਦੇਣਾ ਕਿ ਐਤਕੀ ਵੋਟਾਂ ਕਿਹਨੂੰ ਪਾਉਣੀਆਂ ਨੇ। ਡੇਰੇ ਦੇ ਅੰਦਰ ਦੋ ਗਰੁੱਪ ਹੋ ਗਏ। ਡੇਰੇ ਦੇ ਅੰਦਰ ਜਿਹੜਾ ਇੱਕ ਗਰੁੱਪ ਹੈ ਜਿਹੜਾ ਇਹ ਕਹਿੰਦਾ ਕਿ ਅਸਲ ਦੇ ਵਿੱਚ ਉੱਥੇ ਜ਼ਿਆਦਾ ਜਿਹੜਾ ਵਿਵਾਦ ਪੈਦਾ ਕੀਤਾ ਸਿਆਸੀ ਵਿੰਗ ਜਿਹੜੇ ਚਲਾਉਣ ਵਾਲੇ ਨੇ ਉਹਨਾਂ ਨੇ ਕੀਤਾ। ਮੈਂ ਇੱਕ ਵੀਡੀਓ ਪੋਸਟ ਕੀਤੀ ਹੈ, ਉਹ ਦੇਖਣਾ, ਉਹ ਡਾਕਟਰ ਮੋਹਿਤ ਦੇ ਨਾਲ ਹੈ ਜਿਹੜਾ ਕਿ ਇਸ ਡੇਰੇ ਦੇ ਅੰਦਰ ਹੀ ਇੱਕ ਦੂਸਰੇ ਗਰੁੱਪ ਨੂੰ ਜਿਹੜਾ ਉਹ ਰਿਪਰੈਜ਼ੈਂਟ ਕਰਦਾ। ਉਹ ਇਹ ਕਹਿੰਦਾ ਕਿ ਅਸੀਂ ਨਹੀਂ ਚਾਹੁੰਦੇ ਕਿ ਡੇਰਾ ਕਿਸੇ ਵੀ ਸਿਆਸੀ ਪਾਰਟੀ ਦੀ ਕੋਈ ਵੀ ਮਦਦ ਕਰੇ ਤੇ ਇਹ ਕੰਮ ਬੰਦ ਹੋਣਾ ਚਾਹੀਦਾ। ਉਹ ਕੀ ਕਰ ਰਿਹਾ, ਉਹ ਇਸ ਵਾਰੀ ਪ੍ਰਚਾਰ ਰਹੇ ਆ ਕਿ ਜੇ ਤੁਸੀਂ ਅੰਦਰੋਂ ਕਿਸੇ ਨੂੰ ਇਹ ਕਿਹਾ ਕਿ ਫਲਾਂ ਪਾਰਟੀ ਨੂੰ ਵੋਟਾਂ ਪਾ ਦਿਓ ਤੇ ਉਹ ਡੇਰਾ ਪ੍ਰੇਮੀਆਂ ਨੂੰ ਇਹ ਕਹਿ ਰਿਹਾ ਫਿਰ ਨੋਟਾ ਦੱਬ ਦਿਓ। ਇਸ ਵਾਰੀ ਇਹ ਗਰੁੱਪ ਵੱਡਾ ਹੋ ਗਿਆ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਐਕਟਿਵ ਨੇ। ਇਹ ਵੱਡਾ ਹੋਣ ਕਰਕੇ ਜਿਹੜਾ ਸਿਆਸੀ ਵਿੰਗ ਹੈ, ਜਿਹੜੀ ਉਹਨੇ ਖੇਡ ਬਣਾਈ ਸੀਗੀ ਪਿਛਲੇ ਦਿਨਾਂ ਤੋਂ, ਚਾਹੇ ਉਹ ਡੇਰਾ ਸਰਸਾ ਦੇ ਵਿੱਚ ਉਹਨਾਂ ਨੇ ਸੱਦਿਆ, ਇਕੱਠ ਕੀਤਾ, ਚਾਹੇ ਇੱਥੇ ਜਿਹੜਾ ਸਭ ਤੋਂ ਵੱਡਾ ਡੇਰਾ ਮਾਲਵੇ ਦੇ ਵਿੱਚ ਹੈ ਸਲਾਵਤਪੁਰਾ, ਉੱਥੇ ਸੱਦਿਆ, ਤੇ ਚਾਹੇ ਬਾਕੀ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਇਹਨਾਂ ਨੇ ਬਣਾਏ ਹੋਏ ਨੇ ਨਾਮ ਚਰਚਾ ਘਰ, ਉੱਥੇ ਇਕੱਠ ਸੱਦੇ। ਉੱਥੇ ਫੂਕਾਂ ਮਾਰੀਆਂ ਜਾ ਰਹੀਆਂ ਸੀਗੀਆਂ ਕਿ ਐਤਕੀ ਧਿਆਨ ਆਹ ਜਿਹੜਾ ਜੀ ਉਹ ਰੱਖਣਾ, ਇਸ਼ਾਰੇ ਕੀਤੇ ਜਾ ਰਹੇ ਸੀਗੇ। ਇਸ਼ਾਰਾ ਕੋਡ ਹੀ ਉੱਥੋਂ ਕੋਈ ਆਉਂਦੇ ਨੇ, ਉਹ ਕੋਡ ਦੇ ਰੂਪ ਦੇ ਵਿੱਚ ਇਸ਼ਾਰੇ ਹੁੰਦੇ ਨੇ। ਅਜੇ ਤੱਕ ਡੇਰੇ ਦੇ ਵੱਲੋਂ ਓਪਨਲੀ ਅਨਾਉਂਸਮੈਂਟ ਨਹੀਂ ਕੀਤੀ ਗਈ ਕਿ ਕਿਹਦੀ ਮਦਦ ਜਿਹੜੀ ਉਹ ਕੀਤੀ ਜਾਵੇ। ਇਹ ਕਿਹਾ ਜਾ ਰਿਹਾ ਕਿ ਇਹ ਜਿਹੜਾ ਵਿਵਾਦ ਅੰਦਰ ਖੜਾ ਹੋ ਗਿਆ ਉਹਦੇ ਨਾਲ ਉੱਥੇ ਡੇਰੇ ਦੇ ਵਿੱਚ ਦੁਫੇੜ ਪੈ ਗਈ, ਦਰਾੜ ਪੈ ਗਈ। ਵੱਡੀ ਪਾਰਟੀ ਜਿਹੜੀ ਆ ਉਹ ਇਸ ਕਰਕੇ ਫਰਲੋ ਦੇ ਉੱਤੇ ਲੈ ਕੇ ਆਈ ਡੇਰਾ ਮੁਖੀ ਨੂੰ ਕਿ ਉਹਦੇ ਤੋਂ ਕਹਾਉਣਾ ਕਿ ਇਸ ਪਾਰਟੀ ਦੀ ਮਦਦ ਕਰੋ। ਉਹ ਮਦਦ ਹੋਈ ਨਹੀਂ, ਉਹਨੇ ਨਾ ਕੀਤੀ ਹੈ ਕਿਤੇ ਨਾ ਕਿਤੇ ਵੀ, ਉਹਨੇ ਆਪਣੇ ਮੂੰਹ ਤੋਂ ਨਹੀਂ ਕਹਿਣਾ। ਜੇ ਤੁਸੀਂ ਦੇਖਿਆ ਹੋਊਗਾ ਤਾਂ ਜਿੰਨੀਆਂ ਆਹ ਸਿੱਖ ਸੰਸਥਾਵਾਂ ਦੇ ਮੁਖੀ ਕੱਲ ਖੜੇ ਸੀਗੇ ਦਿੱਲੀ ਜਾ ਕੇ, ਇਹਨਾਂ ਨੂੰ ਬੁਲਾ ਕੇ ਉੱਥੇ ਪ੍ਰਧਾਨ ਮੰਤਰੀ ਨੂੰ ਬੁਲਾਉਣਾ, ਇਹ ਉਹਦਾ ਇੱਕ ਪਾਰਟ ਕਿਹਾ ਜਾ ਸਕਦਾ ਵੀ ਗੱਲ ਉਧਰੋਂ ਬਣੀ ਨਹੀਂ, ਹੁਣ ਕਿਤੇ ਸਿੱਖ ਵੋਟਾਂ ਵੀ ਨਾਰਾਜ਼ ਨਾ ਜਿਹੜਾ ਕਰ ਲਈਏ। ਤੋ ਇਹ ਵੋਟਾਂ ਦਾ ਸਿਲਸਿਲਾ ਹੈ ਸਾਰੇ ਦਾ ਸਾਰਾ ਜਿਹੜਾ ਚੱਲ ਰਿਹਾ 2 ਦਿਨ ਹੈ। ਕੱਲ ਦਾ ਦਿਨ ਜਿਹੜਾ ਜਦੋਂ ਵੋਟਾਂ ਲੰਘ ਗਈਆਂ ਉਸ ਤੋਂ ਬਾਅਦ ਦੇਖਿਓ ਜੀ ਤੂੰ ਕੌਣ ਤੇ ਮੈਂ ਕੌਣ। ਜੀ, ਤੇ ਅੱਗੇ ਗੱਲ ਕਰਦੇ ਹਾਂ। ਗੁਜਰਾਤ ਦੀ ਅਦਾਲਤ ਨੇ ਬੰਬ ਧਮਾਕੇ ਕੇਸ ਦੇ ਵਿੱਚ 38 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਤੀ। ਦੇਖੋ, ਇਹ ਪਹਿਲੀ ਵਾਰੀ ਹੋਇਆ ਕਿ ਜਿਹੜਾ ਏਡੀ ਵੱਡੀ ਗਿਣਤੀ ਦੇ ਵਿੱਚ ਮੌਤ ਦੀ ਸਜ਼ਾ ਕਿਸੇ ਇੱਕ ਕੇਸ ਦੇ ਵਿੱਚ ਸੁਣਾਈ ਗਈ ਹੋਵੇ। ਗੁਜਰਾਤ ਦੀ ਵਿਸ਼ੇਸ਼ ਅਦਾਲਤ ਨੇ ਅਹਿਮਦਾਬਾਦ ਦੇ ਵਿੱਚ 2008 ਦੇ ਵਿੱਚ ਹੋਏ ਸੀਰੀਅਲ ਬੰਬ ਧਮਾਕਿਆਂ ਦੇ ਮਾਮਲੇ ਦੇ ਵਿੱਚ 49 ਦੋਸ਼ੀਆਂ ਦੇ ਵਿੱਚੋਂ 38 ਨੂੰ ਮੌਤ ਦੀ ਸਜ਼ਾ ਸੁਣਾਈ ਹੈ। 11 ਦੋਸ਼ੀਆਂ ਨੂੰ ਅਖੀਰਲੇ ਸਾਹ ਤੱਕ ਜਿਹੜਾ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ, ਮਤਲਬ ਕਿ ਉਮਰ ਕੈਦ ਤਾ ਉਮਰ। ਔਰ ਵਿਸ਼ੇਸ਼ ਕੋਰਟ ਦੇ ਜੱਜ ਨੇ 8 ਫਰਵਰੀ ਨੂੰ 49 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। 28 ਨੂੰ ਇਹਦੇ ਵਿੱਚੋਂ ਬਰੀ ਕੀਤਾ ਗਿਆ ਸੀਗਾ। ਜਦੋਂ ਤੋਂ ਮੁਲਕ ਆਜ਼ਾਦ ਹੋਇਆ ਉਸ ਤੋਂ ਬਾਅਦ ਪਹਿਲੀ ਵਾਰੀ ਆ ਕਿ ਇੰਨੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਕਿਸੇ ਇੱਕ ਕੇਸ ਦੇ ਵਿੱਚ ਸੁਣਾਈ ਗਈ ਹੋਵੇ। ਇਹ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 1991 ਦੇ ਵਿੱਚ ਹੋਈ ਹੱਤਿਆ ਦੇ ਮਾਮਲੇ ਦੇ ਵਿੱਚ
ਤਾਮਿਲਨਾਡੂ ਦੀ ਟਾਡਾ ਕੋਰਟ ਨੇ 1998 ਦੇ ਵਿੱਚ 26 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀਗੀ। ਜਿਹੜਾ ਇਹ ਉਦੋਂ ਜਦੋਂ ਲੋਕ ਜਿਹੜੇ ਅਭਿਯੋਜਕ ਸੀਗੇ ਸੁਧੀਰ ਬ੍ਰਹਮਾ ਭੱਟ ਨੇ ਇਹ ਕਿਹਾ ਕਿ ਧਮਾਕਿਆਂ ਦੇ ਵਿੱਚ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜ਼ਿਸ਼ ਸੀ, ਜਿਹੜੇ ਉਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਸੀ 2008 ਦੇ ਵਿੱਚ। 8 ਜਿਹੜੇ ਨੇ ਉਹਨਾਂ ਨੂੰ ਦੋਸ਼ੀਆਂ ਨੂੰ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਸ਼ਾਮਲ ਕੀਤਾ ਗਿਆ। ਇਹਨਾਂ ਦੇ ਅਹਿਮਦਾਬਾਦ ਜੇਲ੍ਹ, ਦਿੱਲੀ ਦੀ ਤਿਹਾੜ ਜੇਲ੍ਹ, ਭੋਪਾਲ, ਗਿਆ, ਬੈਂਗਲੁਰੂ, ਕੇਰਲ ਤੇ ਮੁੰਬਈ ਜੇਲ੍ਹ ਦੇ ਵਿੱਚ ਰੱਖਿਆ ਗਿਆ, ਜਿਨ੍ਹਾਂ ਨੂੰ ਮੌਤ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਹੈ। ਉਹਨਾਂ ਦੀ ਗਿਣਤੀ ਬੜੀ ਵੱਡੀ ਹੈ। ਵੈਸੇ ਇਹਨਾਂ ਦੇ ਕੋਲੇ ਅਜੇ ਜਿਹੜਾ ਰਾਹ ਬਚਦਾ ਹੈ ਕਿ ਉਹ ਉੱਪਰਲੀ ਅਦਾਲਤ ਦੇ ਵਿੱਚ ਜਿਹੜਾ ਉਹ ਜਾ ਸਕਦੇ ਆ। ਅਹਿਮਦਾਬਾਦ ਸੀਰੀਅਲ ਬਲਾਸਟ ਮਾਮਲੇ ਦੇ ਜਿਹੜੇ ਪੀੜਤਾਂ ਦਾ ਇਹ ਕਹਿਣਾ ਹੈ ਕਿ ਫਾਂਸੀ ਦੀ ਸਜ਼ਾ ਬਹੁਤ ਨਹੀਂ ਹੈ। ਉਹ ਕਹਿੰਦੇ ਕਿ ਇਹ ਤਾਂ ਹੀ ਹੋਊਗਾ ਜਦੋਂ ਇਹਦੇ ਉੱਤੇ ਅਮਲ ਹੋਵੇ। ਨੈਸ਼ਨਲ ਲਾਅ ਯੂਨੀਵਰਸਿਟੀ ਦੀ ਰਿਪੋਰਟ ਡੈਥ ਪੈਨਲਟੀ ਰਿਸਰਚ ਪ੍ਰੋਜੈਕਟ ਦੇ ਅਨੁਸਾਰ ਦੇਸ਼ ਆਜ਼ਾਦ ਹੋਣ ਤੋਂ ਹੁਣ ਤੱਕ 1414 ਲੋਕਾਂ ਨੂੰ ਫਾਂਸੀ ਦਿੱਤੀ ਗਈ ਹੈ, ਜਦੋਂ ਕਿ ਅੰਕੜੇ ਕਹਿੰਦੇ ਆ ਕਿ 5000 ਤੋਂ ਜ਼ਿਆਦਾ ਲੋਕਾਂ ਨੂੰ ਇਸ ਤਰ੍ਹਾਂ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਪਹਿਲੀ ਫਾਂਸੀ ਜਿਹੜੀ ਸੀ ਉਹ ਹੱਤਿਆ ਦੇ ਮਾਮਲੇ ਦੇ ਵਿੱਚ ਜਬਲਪੁਰ ਸੈਂਟਰਲ ਜੇਲ੍ਹ ਦੇ ਵਿੱਚ 9 ਸਤੰਬਰ 1947 ਨੂੰ ਦਿੱਤੀ ਗਈ ਸੀ। ਅਖੀਰਲੀ ਫਾਂਸੀ ਨਿਰਭਇਆ ਕੇਸ ਤੇ 4 ਜਿਹੜੇ ਦੋਸ਼ੀ ਸੀ ਉਹਨਾਂ ਨੂੰ 20 ਮਾਰਚ 2020 ਨੂੰ ਤਿਹਾੜ ਜੇਲ੍ਹ ਦੇ ਵਿੱਚ ਦਿੱਤੀ ਗਈ ਸੀ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਮੁਤਾਬਕ ਦੇਸ਼ ਦੀਆਂ ਜੇਲ੍ਹਾਂ ਦੇ ਵਿੱਚ ਦਸੰਬਰ 2020 ਤੱਕ 442 ਕੈਦੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਇਹਦੇ ਵਿੱਚ 29 ਦੀ ਸਜ਼ਾ ਅਦਾਲਤ ਨੇ ਉਮਰ ਕੈਦ ਦੇ ਵਿੱਚ ਬਦਲ ਦਿੱਤੀ। 413 ਕੈਦੀਆਂ ਦੀ ਸਜ਼ਾ ਦੇ ਉੱਤੇ ਅਮਲ ਹੋਣਾ ਬਾਕੀ ਹੈ। ਸਾਲ 2021 ਦੇ ਵਿੱਚ ਵੱਖੋ ਵੱਖਰੀਆਂ ਅਦਾਲਤਾਂ ਨੇ 144 ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ। ਦਸੰਬਰ 21 ਤੱਕ ਜੇਲ੍ਹਾਂ ਦੇ ਵਿੱਚ 557 ਇਸ ਤਰ੍ਹਾਂ ਦੇ ਕੈਦੀ ਸੀਗੇ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਦੇ ਬਾਵਜੂਦ ਫਾਂਸੀ ਨਹੀਂ ਦਿੱਤੀ ਜਾ ਸਕੀ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਫਾਂਸੀ ਦੇ ਉੱਤੇ ਛੇਤੀ ਅਮਲ ਹੋਵੇ, ਇਹਦੇ ਵਾਸਤੇ ਕਾਨੂੰਨ ਦੇ ਵਿੱਚ ਤਬਦੀਲੀ ਦੀ ਲੋੜ ਹੈ। ਇਹ ਕੁਝ ਕਾਨੂੰਨ ਘਾੜੇ ਜਿਹੜੇ ਉਹ ਕਹਿਣ ਦੀ ਕੋਸ਼ਿਸ਼ ਕਰ ਰਹੇ ਆ। ਔਰ ਜਿਵੇਂ ਮੈਂ ਦੱਸਿਆ ਕਿ ਅਜੇ ਇਹਨਾਂ ਦੇ ਕੋਲੇ ਬਹੁਤ ਸਾਰੇ ਰਾਹ ਮੌਜੂਦ ਨੇ। ਇਹ ਫਾਂਸੀ ਦੀ ਸਜ਼ਾ ਹੇਠਲੀ ਅਦਾਲਤ ਨੇ ਜਿਹੜੀ ਆ ਉਹ ਸੁਣਾਈ ਹੈ। ਇਹਨਾਂ ਦੇ ਕੋਲੇ ਹਾਈ ਕੋਰਟ ਜਾਣ ਦਾ ਰਾਹ ਖੁੱਲਾ, ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਜਾਣ ਦਾ ਰਾਹ ਖੁੱਲਿਆ। ਅਕਸਰ ਅਜਿਹੀਆਂ ਜਿਹੜੀਆਂ ਫਾਂਸੀ ਦੀ ਸਜ਼ਾ ਹੁੰਦੀ ਆ ਉਹ ਉੱਪਰਲੀਆਂ ਅਦਾਲਤਾਂ ਉਹਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੰਦੀਆਂ ਨੇ, ਕਿਉਂਕਿ ਇਹਦੇ ਵਿੱਚ ਇੱਕ ਪੱਖ ਜਿਹੜਾ ਉਹ ਦੇਖਣ ਵਾਲਾ ਇਹ ਆ ਕਿ 2008 ਦੇ ਵਿੱਚ ਇਹ ਬੰਬ ਧਮਾਕੇ ਹੋਏ ਆ ਤੇ 2022 ਦੇ ਵਿੱਚ ਜਾ ਕੇ ਇਹ ਸਜ਼ਾਵਾਂ ਸੁਣਾਈਆਂ ਗਈਆਂ ਨੇ। ਬਹੁਤ ਲੰਬਾ ਜਿਹੜਾ ਉਹ ਪ੍ਰੋਸੈਸ ਹੈ ਜਿਹੜਾ ਕਿ ਇਹਨਾਂ ਦੀ ਫਾਂਸੀ ਜਿਹੜੀ ਆ ਉਹ ਉਮਰ ਕੈਦ ਦੇ ਵਿੱਚ ਤਬਦੀਲ ਕਰਨ ਦੇ ਵਿੱਚ ਸਹਾਈ ਹੋਊਗਾ। ਜੀ, ਤੇ ਅੱਗੇ ਗੱਲ ਕਰਦੇ ਹਾਂ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਜੋ ਹੋਈ ਮੌਤ ਤੇ ਡਰਾਈਵਰ ਦੀ ਜ਼ਮਾਨਤ ਵੀ ਹੋ ਗਈ ਹੈ। ਦੇਖੋ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਜਿਹੜੇ ਬਿਆਨ ਦਿੱਤੇ ਸੀਗੇ ਇਸ ਸਭ ਕਾਸੇ ਦੇ ਵਿੱਚ ਉਹਦੇ ਤੋਂ ਮੁੱਕਰ ਗਿਆ ਜਿਹੜਾ ਟਰੱਕ ਡਰਾਈਵਰ ਹੈ। ਐਸਪੀ ਸੋਨੀਪਤ ਨੇ ਇਹ ਗੱਲ ਕਹੀ ਸੀਗੀ ਕਿ ਜਿਹੜਾ ਟਰਾਲਾ ਚਾਲਕ ਸੀਗਾ ਉਹਦੀ ਗ੍ਰਿਫਤਾਰੀ ਲਈ ਟੀਮਾਂ ਬਣਾਈਆਂ ਗਈਆਂ ਨੇ। ਉਹਨੇ ਕਿਹਾ ਸੀਗਾ ਖਰਖੌਦਾ ਪੁਲਿਸ ਨੇ ਮੁੜ ਕੇ ਇਹ ਕਿਹਾ ਕਿ ਉਹਨਾਂ ਨੇ ਜਿਹੜਾ ਫਰਾਰ ਚੱਲਿਆ ਆ ਰਿਹਾ ਡਰਾਈਵਰ ਸੀ ਕਾਸਿਮ ਖਾਨ, ਪਿੰਡ ਸਿੰਗਾਰਾ ਡਿਸਟ੍ਰਿਕਟ ਨੂੰ ਉਹਨੂੰ ਗ੍ਰਿਫਤਾਰ ਕਰ ਲਿਆ। ਥਾਣਾ ਖਰਕੌਦਾ ਦੇ SHO ਨੇ ਇਹ ਗੱਲ ਕਹੀ ਸੀਗੀ ਕਿ ਕਾਸਿਮ ਖਾਨ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਔਰ ਉਹਨੇ ਮੰਨਿਆ ਕਿ ਉਹਨੇ ਟਰਾਲੇ ਨੂੰ ਅਚਾਨਕ ਬ੍ਰੇਕਾਂ ਲਾਤੀਆਂ ਸੀ, ਜਿਹਦੇ ਕਰਕੇ ਪਿੱਛੋਂ ਆ ਰਹੀ ਦੀਪ ਸਿੱਧੂ ਦੀ ਗੱਡੀ ਇਹਦੇ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਉਹ ਬੁਰੀ ਤਰ੍ਹਾਂ ਡਰ ਗਿਆ ਤੇ ਮੌਕੇ ਤੋਂ ਭੱਜ ਗਿਆ। ਹੁਣ ਇਸ ਮਾਮਲੇ ਦੇ ਉੱਤੇ ਜਦੋਂ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਹ ਆਪਣੇ ਬਿਆਨਾਂ ਤੋਂ ਪਲਟ ਗਿਆ। ਉਹ ਕਹਿੰਦਾ ਮੈਂ ਇਦਾਂ ਦੇ ਕੋਈ ਬਿਆਨ ਨਹੀਂ ਦਿੱਤੇ ਪੁਲਿਸ ਨੂੰ। ਪੁਲਿਸ ਦੇ ਸਾਹਮਣੇ ਉਹਨੇ ਆਪਣਾ ਦੋਸ਼ ਮੰਨਦਿਆਂ ਹੋਇਆ ਲਾਪਰਵਾਹੀ ਦੀ ਗੱਲ ਜਿਹੜੀ ਕਹੀ ਸੀਗੀ, ਪਰ ਅਦਾਲਤ ਦੇ ਵਿੱਚ ਉਹਦੇ ਵਕੀਲਾਂ ਨੇ ਇਹ ਗੱਲ ਕਹੀ ਕਿ ਉਹਨੇ ਇਦਾਂ ਦੀ ਗੱਲ ਕੋਈ ਕਹੀ ਨਹੀਂ, ਇਹ ਤਾਂ ਪੁਲਿਸ ਨੇ ਆਪਣੀ ਕਹਾਣੀ ਬਣਾ ਲਈ। ਜਿਹੜੇ ਵਕੀਲਾਂ ਨੇ ਇਹ ਗੱਲ ਕਹੀ ਕਿ ਇਹ ਇੱਕ ਹਾਦਸਾ ਸੀ, ਮਹਿਜ਼ ਹਾਦਸਾ ਸੀ। ਇੱਕ ਗੱਡੀ ਤੇਜ਼ ਰਫ਼ਤਾਰ ਆ ਕੇ ਪਿੱਛੋਂ ਟਕਰਾਈ ਹੈ,
ਹੋਰ ਇਸ ਤੋਂ ਵੱਧ ਕੁਝ ਨਹੀਂ ਸੀਗਾ ਤੇ ਇਹਨੂੰ ਇੱਕ ਹਾਦਸੇ ਦੇ ਰੂਪ ਦੇ ਵਿੱਚ ਲਿਆ ਜਾਵੇ। ਅਦਾਲਤ ਨੇ ਦੋਨਾਂ ਪੱਖਾਂ ਦੀ ਦਲੀਲ ਉੱਥੇ ਸੁਣੀ ਔਰ ਦਲੀਲ ਸੁਣਨ ਤੋਂ ਬਾਅਦ ਅਦਾਲਤ ਨੇ ਫੈਸਲਾ ਦਿੱਤਾ ਕਿ ਇਸ ਡਰਾਈਵਰ ਨੂੰ ਤੁਸੀਂ ਜਿਹੜਾ ਰਿਮਾਂਡ ਦੇ ਉੱਤੇ ਨਹੀਂ ਦਿੱਤਾ ਜਾ ਸਕਦਾ। 2 ਦਿਨ ਦਾ ਰਿਮਾਂਡ ਮੰਗਦੀ ਸੀ ਪੁਲਿਸ। ਜਿਹੜੇ ਡਰਾਈਵਰ ਦੇ ਵਕੀਲ ਸੀ ਉਹਨਾਂ ਨੇ ਦਲੀਲ ਇਹ ਦਿੱਤੀ ਕਿ ਇਸ ਡਰਾਈਵਰ ਦੇ ਕੋਲੋਂ ਪੁਲਿਸ ਨੇ ਕੀ ਬਰਾਮਦ ਕਰਨਾ ਹੈ। ਜਿਹੜਾ ਟਰੱਕ ਹੈ ਉਹਦੇ ਕਾਗਜ਼ ਪੱਤਰ ਪੂਰੇ ਨੇ, ਉਹਦੇ ਕੋਲੇ ਲਾਇਸੈਂਸ ਹੈ, ਹੋਰ ਕਿਹੜੀ ਚੀਜ਼ ਹੈ ਜਿਹੜੀ ਡਰਾਈਵਰ ਕੋਲੋਂ ਪੁਲਿਸ ਨੇ ਲੈਣੀ ਹੈ। ਉਹਨਾਂ ਦੇ ਵਕੀਲਾਂ ਦਾ ਇਹ ਕਹਿਣਾ ਸੀਗਾ ਕਿ ਪੁਲਿਸ ਡਰਾ ਧਮਕਾ ਕੇ ਇਸ ਡਰਾਈਵਰ ਤੋਂ ਕੁਝ ਕਹਾਉਣਾ ਚਾਹੁੰਦੀ ਹੈ ਜਿਹਦੇ ਕਰਕੇ ਉਹਦਾ ਰਿਮਾਂਡ ਮੰਗਿਆ ਜਾ ਰਿਹਾ। ਅਦਾਲਤ ਨੇ ਰਿਮਾਂਡ ਦੇਣ ਤੋਂ ਨਾ ਕਰਤੀ ਔਰ ਇਹ ਕਿਹਾ ਕਿ ਰਿਮਾਂਡ ਦੀ ਕੋਈ ਜ਼ਰੂਰਤ ਨਹੀਂ ਔਰ ਉਹਨਾਂ ਨੇ ਉਹਨੂੰ ਜ਼ਮਾਨਤ ਦੇ ਉੱਤੇ ਰਿਹਾ ਜਿਹੜਾ ਜੀ ਉਹ ਕਰ ਦਿੱਤਾ ਕਿ ਉਹਦਾ ਹਾਦਸੇ ਦੇ ਵਿੱਚ ਕਾਸਮ ਦੇ ਵਕੀਲ ਨੇ ਇਹ ਕਿਹਾ ਗਿਆ ਕਿ ਹਾਦਸੇ ਦੇ ਵਿੱਚ ਉਹਦਾ ਕੋਈ ਕਸੂਰ ਨਹੀਂ ਗਾ ਔਰ ਸਿੱਧੇ ਸਿੱਧੇ ਇਹ ਟਰਾਲੇ ਦੇ ਪਿੱਛੇ ਗੱਡੀ ਠੋਕਣ ਦਾ ਜਿਹੜਾ ਉਹ ਕੇਸ ਹੈ। ਜਿਵੇਂ ਇਹ ਚੀਜ਼ ਇੱਥੇ ਚੱਲ ਰਹੀ ਹੈ ਬੜੇ ਵੱਡੇ ਪੱਧਰ ਦੇ ਉੱਤੇ ਕਿ ਇਹਦੀ ਛਾਣਬੀਣ ਹੋਣੀ ਚਾਹੀਦੀ ਹੈ, ਇਹਦੀ ਜਾਂਚ ਹੋਣੀ ਚਾਹੀਦੀ ਹੈ ਜਾਂ ਬੜਾ ਕੁਝ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ। ਜਿਹੜੇ ਦੀਪ ਸਿੱਧੂ ਦੇ ਚਾਹਣ ਵਾਲੇ ਨੇ ਉਹ ਇਸ ਚੀਜ਼ ਨੂੰ ਪ੍ਰਚਾਰ ਰਹੇ ਆ ਕਿ ਇੱਕ ਸਾਜ਼ਿਸ਼ ਦੇ ਤਹਿਤ ਇਹ ਹਾਦਸਾ ਕੀਤਾ ਗਿਆ ਜਾਂ ਕਰਵਾਇਆ ਗਿਆ। ਉਹਦੇ ਨਾਲ ਮੌਜੂਦ ਜਿਹੜੀ ਉਹਦੀ ਗਰਲਫ੍ਰੈਂਡ ਸੀ ਉਹਦੇ ਉੱਤੇ ਵੀ ਕਿੰਤੂ ਪਰੰਤੂ ਕੀਤਾ ਜਾ ਰਿਹਾ ਕਿ ਜਿਹਨੇ ਜਿਸ ਦਿਨ ਵੈਲੈਂਟਾਈਨ ਡੇ ਦੀਆਂ ਫੋਟੋਆਂ ਪਾਈਆਂ ਸੀ ਉਹ ਹੁਣ ਉਹਨੇ ਆਪਣੀ ਸੋਸ਼ਲ ਮੀਡੀਆ ਤੋਂ ਡਿਲੀਟ ਕਰਤੀਆਂ ਨੇ। ਬਹੁਤ ਕੁਝ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਚੱਲੀ ਜਾ ਰਿਹਾ ਕਿਉਂਕਿ ਸੋਸ਼ਲ ਮੀਡੀਆ ਤੇ ਹੀ ਹੈ। ਜੇ ਇਸ ਕੇਸ ਨੂੰ ਅੱਗੇ ਵਧਾਉਣਾ ਹੁੰਦਾ ਤੇ ਉੱਥੇ ਜਾ ਕੇ ਕੋਈ ਵਕੀਲ ਖੜਾ ਕਰਨ ਦਾ ਕਿਸੇ ਨੂੰ ਚੇਤਾ ਹੀ ਨਾ ਰਿਹਾ ਤੇ ਉੱਥੋਂ ਉਹਨੂੰ ਜਿਹੜੀ ਡਰਾਈਵਰ ਨੂੰ ਜ਼ਮਾਨਤ ਵੀ ਹੋ ਗਈ ਔਰ ਜ਼ਮਾਨਤ ਹੋ ਜਾਣ ਦੇ ਨਾਲ ਇਹ ਮਹਿਜ਼ ਹਾਦਸੇ ਦਾ ਕੇਸ ਸੜਕ ਹਾਦਸੇ ਦਾ ਕੇਸ ਹੀ ਜਿਹੜਾ ਉਹ ਰਹਿ ਜਾਣਾ। ਜੇ ਉਹਦੇ ਵਿੱਚ ਕੋਈ ਤੱਥ ਜਿਹੜੇ ਉਹ ਸਾਹਮਣੇ ਹੁੰਦੇ ਤਾਂ ਇਸ ਡਰਾਈਵਰ ਨੂੰ ਜ਼ਮਾਨਤ ਨਹੀਂ ਸੀ ਮਿਲਦੀ। ਜੀ ਸਾਰਾ ਕੁਝ ਇਸੇ ਤਰ੍ਹਾਂ ਹੋ ਗਿਆ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਬਲਤੇਜ ਪੰਨੂ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਸਤਿ ਅਕਾਲ ਸ਼੍ਰੀ ਜੀ। ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।